ਖਬਰ ਆ ਰਹੀ ਹੈ ਵੀ ਜਿਹੜੇ ਟਰੱਕਰਸ ਆ ਉਹਨਾਂ ਨੇ ਰੈਕੋਰਡ ਨੰਬਰ ਆਫ ਕੰਪਲੇਨਸ ਫਾਈਲ ਕੀਤੀਆਂ ਆ ਆਪਣੇ EMPLOYERS ਦੇ ਅਗੇਂਸਟ। ਤੇ ਫਰੇਟ ਵੇਵਸ ਨੇ ਡਾਟਾ ਜਾਰੀ ਕੀਤਾ, ਕਹਿੰਦੇ ਪਿਛਲੇ ਸਾਲ ਨਾਲੋਂ ਡਬਲ ਕੰਪਲੇਨਸ ਹੋਈਆਂ। ਰੀਜ਼ਨ ਇਹੀ ਆ ਵੀ ਪੋਰਟਸ ਦੇ ਉੱਤੇ ਵੀ ਡਿਲੇ ਬਹੁਤ ਆ ਤੇ ਡਰਾਈਵਰਸ ਨੂੰ ਬਹੁਤ ਲੰਮਾ ਸਮਾਂ ਉੱਥੇ ਬਹਿਣਾ ਪੈਂਦਾ ਹੈ। ਜੀ ਜੀ, ਇਹ ਜਿਹੜੀ ਰਿਪੋਰਟ ਹੈਗੀ ਆ, ਇਹ ਸ਼ਿਪਰ, ਰਿਸੀਵਰ ਤੇ EMPLOYER ਇਹਨਾਂ ਸਾਰਿਆਂ ਦੇ ਨਾਲ ਮਿਲਾ ਕੇ ਹੈਗੀ ਆ। ਸੋ ਇਹ ਇਕੱਲੇ ਸਿਰਫ EMPLOYER ਲਈ ਨਹੀਂ ਗੀ, ਜਿਹੜੇ ਸ਼ਿਪਰ ਔਰ ਰਿਸੀਵਰ ਜਿੱਥੇ ਤੰਗ ਕਰਦੇ ਹੈਗੇ ਜਾਂ ਜਿੱਥੇ ਹੋਲਡ ਅਪ ਹੁੰਦਾ ਹੈਗਾ ਉੱਥੇ ਵੀ ਹੈਗੀ ਆ, ਉਹਨਾਂ ਦੀ ਵੀ ਵਿੱਚ ਰਿਪੋਰਟ ਹੈਗੀ ਆ। ਸੋ ਜੇ ਆਪਾਂ ਡਾਟਾ ਦੀ ਗੱਲ ਕਰੀਏ ਤੇ 2019 ਦੇ ਵਿੱਚ 966 ਜਿਹੜੀਆਂ ਸੀਗੀਆਂ ਕੰਪਲੇਂਟਾਂ ਸੀਗੀਆਂ, ਜਿਹਦੇ ਵਿੱਚੋਂ ਤਕਰੀਬਨ 200 ਤੋਂ 300 ਕੰਪਲੇਂਟ ਜਿਹੜੀ ਸੀ ਉਹ ELD ਵਾਇਓਲੇਸ਼ਨ ਤੇ ਕਰਕੇ ਸੀਗੀ, ਕਿ ਜਿਹੜੀ ਤੁਹਾਨੂੰ EMPLOYER ਦੇ ਕਰਕੇ ਵੀ ਸਾਨੂੰ ਧੱਕੇ ਦੇ ਨਾਲ ਡਰਾਈਵ ਕਰਨ ਦੀ ਗੱਲ ਕੀਤੀ ਜਾਂਦੀ ਆ, ਕੀਤਾ ਜਾਂਦਾ। ਸੋ ਉਸ ਤੋਂ ਬਾਅਦ ਜਿਹੜੀਆਂ ਹੈਗੀਆਂ ਅਬਾਊਟ 600 ਦੇ ਕਰੀਬ ਜਿਹੜੀਆਂ ਕੰਪਲੇਂਟ ਸੀਗੀਆਂ ਉਹ ਸੀਗੀਆਂ ਨਾਨ ELD ਵਾਇਓਲੇਸ਼ਨ ਦੀਆਂ। ਸੋ ਇਸ ਸਾਲ ਜੇ 2022 ਦੀ ਗੱਲ ਕਰੀਏ ਤੇ ਆਲਰੇਡੀ ਆਪਾਂ ਇਸ ਵੇਲੇ ਜਿਹੜੀਆਂ ਆ 492 ਕੰਪਲੇਂਟਸ ਆਲਰੇਡੀ ਹੋ ਚੁੱਕੀਆਂ। ਸੋ 2019 ਚ 966 ਟੋਟਲ ਸੀਗੀਆਂ, ਇਸ ਵੇਲੇ 492 ਟੋਟਲ ਹੋ ਚੁੱਕੀਆਂ, ਜਿਹਦੇ ਵਿੱਚੋਂ ਤਕਰੀਬਨ 300 ਦੇ ਕਰੀਬ ਜਿਹੜੀਆਂ ਕੰਪਲੇਂਟਸ ਹੈਗੀਆਂ, 350 ਦੇ ਤਕਰੀਬਨ ਕੰਪਲੇਂਟਸ ਹੈਗੀਆਂ ਨਾਨ ELD ਹੈਗੀਆਂ ਵਾਇਓਲੇਸ਼ਨ, ਤੇ ਬਾਕੀ ELD ਵਾਇਓਲੇਸ਼ਨ ਹੈ। ਜੇ ਇਸੇ ਸਪੀਡ ਦੇ ਨਾਲ 2022 ਚ ਕੰਪਲੇਂਟ ਦਾ ਚੱਲਦਾ ਰਿਹਾ ਤੇ ਟ੍ਰੈਂਡ ਚੱਲਦਾ ਰਿਹਾ ਤੇ 1800 ਤੋਂ ਪਲੱਸ ਕੰਪਲੇਂਟ ਜਿਹੜੀਆਂ ਹੋ ਜਾਣਗੀਆਂ, ਜਿਹੜੀਆਂ ਕਿ ਸੋ ਫਾਰ ਕਾਫੀ ਜ਼ਿਆਦਾ ਮਤਲਬ ਕਿ ਹਾਈ ਹੈਗੀਆਂ। ਸੋ ਇਹਨੂੰ ਦੇਖਦੇ ਹੋਏ ਇਹ ਆਪਾਂ ਜਿਹੜੀ ਗੱਲ ਕਰਦੇ ਹੁੰਦੇ ਕਿ ਜਦੋਂ ਆਪਾਂ ਆਪਣੇ EMPLOYERS ਹੈਗੇ ਆ, ਸ਼ਿਪਰਸ ਜਾਂ ਰਿਸੀਵਰਸ ਆ, ਜਦੋਂ ਤੁਹਾਨੂੰ ਨਹੀਂ ਕਿਸੇ ਨੂੰ ਚੱਜ ਨਾਲ ਕਰਦੇ ਟਰੀਟ ਕਰਦੇ ਤੇ ਕੰਪਲੇਂਟ ਫਾਈਲ ਕਰਨੀ ਜ਼ਰੂਰ ਉਹ ਬਣਦੀ ਆ, ਕਿਉਂਕਿ ਉਹਦੇ ਤੋਂ ਬਿਨਾਂ ਤੁਸੀਂ ਆਪਣੀ ਗੱਲ ਉੱਥੋਂ ਤੱਕ ਪਹੁੰਚਾ ਨਹੀਂ ਸਕਦੇ। ਸੋ ਇਹ ਮਤਲਬ ਕਿ ਦੇਖਣ ਦੇ ਵਿੱਚ ਇਹੋ ਹੀ ਆਇਆ ਕਿ ਬਹੁਤ ਜਾਣੇ ਜਿਹੜੇ ਆ ਉਹ ਕੰਪਲੇਂਟ ਕਰਨੋਂ ਪਿੱਛੇ ਹਟ ਜਾਂਦੇ ਆ, ਝੱਕ ਜਾਂਦੇ ਆ, ਪਰ ਜੇ ਆਪਾਂ ਕੰਪਲੇਂਟ ਨਹੀਂ ਕਰਾਂਗੇ ਤਾਂ ਆਪਣੀ ਗੱਲ ਜਿਹੜੀ ਆ ਉਹ ਡੈਫੀਨੇਟਲੀ ਨਹੀਂ ਸੁਣੀ ਜਾਊਗੀ। ਜੀ, ਸੋ ਰਮਨ ਜੀ, ਕੁਝ ਸਮਾਂ ਪਹਿਲਾਂ ਤੁਸੀਂ ਦੱਸ ਰਹੇ ਸੀ ਵੀ FMCSA ਆਪਣੇ ਉਸ ਪਲੇਟਫਾਰਮ ਨੂੰ ਥੋੜਾ ਬਿਹਤਰ ਕਰਨ ਦੀ ਕੋਸ਼ਿਸ਼ ਕਰ ਰਿਹਾ, ਜਿਹਦੇ ਵਿੱਚ ਕੰਪਲੇਂਟ ਕਰਨੀ ਈਜ਼ੀ ਹੋਊਗੀ। ਕੁਛ ਉਸ ਦੇ ਉੱਤੇ ਅਪਡੇਟ ਆਈ ਆ ਜਾਂ ਅਜੇ ਹਾਲ ਦੀ ਘੜੀ ਉਦਾਂ ਹੀ ਆ, ਜਾਂ ਕਰਤਾ ਹੈ ਉਹਨਾਂ ਨੇ ਅਪਡੇਟ? ਨਹੀਂ ਰਾਜਕੁਮਾਰ, ਅਜੇ ਤਾਂ ਹਾਲ ਦੀ ਘੜੀ ਉਦਾਂ ਹੀ ਆ। ਮੇਰੇ ਜਿਹੜੇ ਇੱਕ ਹੋਰ ਹੈ ਕਿ FMCSA ਦੇ ਨਵੇਂ ਜਿਹੜੇ ਹੈਗੇ ਐਡਮਿਨਿਸਟ੍ਰੇਟਰ ਆ, ਰੋਬਿਨ ਹਚਿਨਸਨ, ਉਹਨਾਂ ਨੂੰ ਅਪੁਆਇੰਟ ਨਾਮੀਨੇਟ ਕੀਤਾ ਗਿਆ ਆ ਪ੍ਰੈਜ਼ੀਡੈਂਟ ਬਾਈਡਨ ਵੱਲੋਂ। ਤੇ ਮੇਰੀ ਉਹਨਾਂ ਦੇ ਨਾਲ ਮੇਰੇ ਖਿਆਲ 1.5 ਵੀਕ ਪਹਿਲਾਂ ਮੁਲਾਕਾਤ ਹੋਈ ਸੀਗੀ ਉੱਥੇ। ਜਦੋਂ ਵਾਈਟ ਹਾਊਸ ਗਏ ਉਦੋਂ ਵੀ ਮਿਲੇ ਸੀਗੇ, ਤੇ ਬਾਅਦ ਦੇ ਵਿੱਚ ਮੇਰੀ ਘੰਟਾ ਕੁ ਉਹਨਾਂ ਦੇ ਨਾਲ ਗੱਲਬਾਤ ਹੋਈ ਆ ਆਪਣੇ ਜ਼ੂਮ ਦੇ ਉੱਤੇ। ਤੇ ਉਹਦੇ ਵਿੱਚ ਇਹ ਮਸਲਾ ਜਿਹੜਾ ਸੀ ਇਹ ਰੱਖਿਆ ਸੀ ਉਹਨਾਂ ਦੇ ਸਾਹਮਣੇ ਕਿ ਅਸੀਂ ਬਾਰ-ਬਾਰ ਇਹ ਚੀਜ਼ ਕਹਿ ਰਹੇ ਹਾਂ ਕਿ ਆਹ ਜਿਹੜੀ ਚੀਜ਼ ਆ ਇਹ ਸਾਨੂੰ ਸਿੰਪਲ ਕਰਨੀ ਚਾਹੀਦੀ, ਸਿੰਪਲ ਹੋਣੀ ਚਾਹੀਦੀ ਆ, ਤਾਂ ਕਿ ਜਿਹੜਾ ਨੋਰਮਲ ਬੰਦਾ ਹੈਗਾ, ਜਿਹੜਾ ਡਰਾਈਵਰ ਹੈਗਾ, ਉਹ ਇੰਨੀਆਂ ਮਤਲਬ ਕਿ ਚੀਜ਼ਾਂ ਦੇ ਵਿੱਚੋਂ ਨਿਕਲ ਕੇ ਉਹਨੂੰ ਕੰਪਲੇਂਟ ਨਾ ਕਰਨੀ ਪਵੇ, ਸੌਖੀ ਹੋਣੀ ਚਾਹੀਦੀ ਆ। ਸੋ ਇਹ ਜਿਹੜੀ ਆ ਉਹਨਾਂ ਦੇ ਕੋਲ ਮੁੱਦਾ ਤੇ ਚੁੱਕਿਆ ਗਿਆ, ਪਰ ਡੈਫੀਨੇਟਲੀ ਲੌਂਗ ਟਰਮ ਪ੍ਰੋਸੈਸ ਹੈਗਾ। ਪਰ ਆਪਾਂ ਜਦੋਂ ਵੀ ਉਹਨਾਂ ਦੇ ਨਾਲ ਗੱਲ ਕਰਦੇ ਆਪਾਂ ਉਹ ਆਪਣਾ ਜਿਹੜਾ ਪੁਆਇੰਟ ਆ ਹਮੇਸ਼ਾ ਰੱਖਦੇ ਆ, ਤਾਂ ਕਿ ਉਹ ਬਾਰ-ਬਾਰ ਰੱਖਣ ਦੇ ਨਾਲ ਅਗਲੇ ਦੇ ਜਿਹੜਾ ਆ ਉਹਨਾਂ ਨੂੰ ਪਤਾ ਰਹਿੰਦਾ ਹੈ ਵੀ ਇਹ ਚੀਜ਼ ਜਿਹੜੀ ਆ ਇਸ਼ੂ ਅਜੇ ਚੱਲ ਰਿਹਾ ਹੈਗਾ। ਜੀ ਬਿਲਕੁਲ। ਸੋ ਇਹ ਜਿਹੜੀਆਂ ਚੀਜ਼ਾਂ ਆ ਧਿਆਨ ਹਿੱਤ ਮੰਗਦੀਆਂ ਆ, ਡਿਟੈਂਸ਼ਨ ਨੂੰ ਲੈ ਕੇ ਵੀ, ਟਾਈਮਸ ਨੂੰ ਲੈ ਕੇ ਵੀ। ਜਦੋਂ ਤੁਸੀਂ ਗਏ ਸੀ ਉੱਥੇ ਵਾਈਟ ਹਾਊਸ ਦੇ ਵਿੱਚ ਵਾਸ਼ਿੰਗਟਨ DC 'ਚ, ਉਦੋਂ ਵੀ ਉੱਥੇ ਚਰਚਾਵਾਂ ਚੱਲੀਆਂ, ਤੇ ਜਿੱਦਾਂ ਸ਼ਿਕਾਇਤਾਂ ਦਾ ਤੁਸੀਂ ਦੱਸਿਆ ਵੀ ਬਹੁਤੀਆਂ ਸ਼ਿਕਾਇਤਾਂ ਵੀ ਉਹਦੇ ਨਾਲ ਹੀ ਸੰਬੰਧਿਤ ਜਿਹੜੀਆਂ ਉਹ ਨਜ਼ਰ ਆ ਰਹੀਆਂ ਸੀਗੀਆਂ ਵੀ ਡਰਾਈਵਰ ਕਾਫੀ ਜ਼ਿਆਦਾ ਦੁਖੀ ਨੇ ਇਸ ਗੱਲੋਂ ਵੀ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਬਦਸਲੂਕੀ ਵਾਲੀ ਗੱਲ ਹੀ ਆ ਵੀ ਉਹਨਾਂ ਨੂੰ ਹਿਊਮਨ ਵੀ ਨਹੀਂ ਜਿਹੜਾ ਉਹ ਸਮਝਿਆ ਜਾ ਰਿਹਾ ਹੈਗਾ। ਇਹ ਚੀਜ਼ ਕਿਤੇ ਨਾ ਕਿਤੇ ਪ੍ਰੋਬਲਮ ਹੈਗੀ ਆ। ਸੋ ਸ਼ਿਕਾਇਤ ਕਰਨਾ ਸੌਖਾ ਜਿਹੜਾ ਉਹ ਜ਼ਰੂਰ ਬਣਾਇਆ ਜਾਣਾ ਚਾਹੀਦਾ। ਵੈਸੇ ਤਾਂ ਸ਼ਿਕਾਇਤ ਤੋਂ ਪਹਿਲਾਂ ਹੀ ਉਹ ਕਰ ਦੇਣ ਠੀਕ ਤਾਂ ਚੰਗੀ ਗੱਲ ਆ, ਫਿਰ ਉਹਨਾਂ ਨੇ ਕਹਿਣਾ ਵੀ ਰੈਗੂਲੇਸ਼ਨਾਂ ਜ਼ਿਆਦੀਆਂ ਜਿਹੜੀਆਂ ਉਹ ਵੱਧਦੀਆਂ ਜਾਂਦੀਆਂ। ਸੋ ਇਹ ਪਤਾ ਨਹੀਂ ਕੀ ਜਿਹੜਾ ਅੱਗੇ ਬਣਨਾ ਆ।